ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੈਲੀਫੋਰਨੀਆ ਦੇ ਵਿੱਚ ਵਾਪਰੀਆਂ ਅਹਿਮ ਤੇ ਵੱਡੀਆਂ ਖਬਰਾਂ ਬਾਰੇ। ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਕਰਾਂਗੇ ਖਬਰਾਂ ਤੇ ਚਰਚਾ। ਹਰਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 13 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਕਵਰਡ ਕੈਲੀਫੋਰਨੀਆ ਤੇ ਬਾਮਾ ਕੇਅਰ ਬਾਬਤ ਅਮਰੀਕਾ ਭਰ ਦੇ ਵਿੱਚ ਸੇਵਾਵਾਂ ਦਿੰਦੇ ਨੇ। ਅੱਜ ਹੀ ਜੇਕਰ ਕਿਸੇ ਪਾਲਿਸੀ ਦੇ ਵਿੱਚ ਚੇਂਜ ਕਰਵਾਉਣਾ ਚਾਹੁੰਦੇ ਹੋ ਜਾਂ ਹੋਰ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਡਾਇਲ ਕਰੋ 408-272-2500। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ 415-909-0503 ਤੇ ਗੱਲ ਕਰ ਸਕਦੇ ਹੋ। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਮਿੰਦਰ ਸਿੰਘ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬਿਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਕਾਲੋਂ ਲੈਂਡਮਾਰਕ ਟਰਾਂਸਪੋਰਟ ਵਾਲੇ, ਮੋਡੈਸਟੋ, ਮੱਖਣ ਸਿੰਘ ਮਾਨ ਜਿਹੜੇ ਨੇ ਉਹ ਜੈਂਸਵੈਲ ਵਾਸ਼ਿੰਗਟਨ, ਮਾਫ ਕਰਨਾ, ਮੱਖਣ ਸਿੰਘ ਮਾਨ। ਸੋ ਇਹ ਸਾਡੇ ਸਾਰੇ ਸਪਾਂਸਰਸ ਨੇ। ਜੇਕਰ ਤੁਸੀਂ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5255 ਜੀ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਸ ਤਰ੍ਹਾਂ ਆਪਾਂ ਕਾਫੀ ਦਿਨਾਂ ਤੋਂ ਡਿਸਕਸ ਕਰਦੇ ਆ ਰਹੇ ਹਾਂ ਜੀ, ਕੈਲੀਫੋਰਨੀਆ ਦੇ ਵਿੱਚ ਮੱਡ, ਮੋਲਡ ਤੇ ਡਿਸਟਰਕਸ਼ਨ, ਜੀ, ਇਹਦੇ ਕਰਕੇ ਜਿਹੜੇ ਕੈਲੀਫੋਰਨੀਆ ਦੇ ਬਿਜ਼ਨੈਸਸ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈਗਾ ਆ। ਕੈਪੀਟੋਲਾ ਜੋ ਸੈਂਟਾ ਕਰੂਜ਼ ਕਾਉਂਟੀ ਦਾ ਟਾਊਨ ਆ, ਉੱਥੇ ਬਹੁਤ ਜ਼ਿਆਦਾ ਨੁਕਸਾਨ ਬਿਜ਼ਨੈਸਸ ਦਾ ਹੋਇਆ ਕਿਉਂਕਿ ਸਮੁੰਦਰ ਦੇ ਲਾਗੇ ਆ ਤੇ ਉੱਥੇ ਇੰਨੀਆਂ ਤੇਜ਼ ਹਵਾਵਾਂ ਦੇ ਨਾਲ ਜੋ ਸਮੁੰਦਰ ਦੀਆਂ ਲਹਿਰਾਂ ਇੰਨੀਆਂ ਉੱਚੀਆਂ ਆਈਆਂ ਤੇ ਜੋ ਬਿਜ਼ਨਸ ਸੀ ਉਹਨਾਂ ਦੇ ਵਿੱਚ ਪਾਣੀ ਵੜ ਗਿਆ ਤੇ ਬਹੁਤ ਜ਼ਿਆਦਾ ਜੋ ਨੁਕਸਾਨ ਹੋਇਆ ਹੈਗਾ ਆ। ਇਸ ਤੋਂ ਬਿਨਾਂ ਫਲੱਡਿੰਗ, ਮੱਡ ਸਲਾਈਡਸ, ਇਹ ਬਹੁਤ ਕੁਛ ਹੋਇਆ। ਵੈਸਟ ਕੋਸਟ ਦੇ ਵਿੱਚ 400 ਤੋਂ ਲੈ ਕੇ 600% ਜ਼ਿਆਦਾ ਜਿਹੜੀ ਆ ਉਹ ਅਬਵ ਐਵਰੇਜ ਜਿਹੜਾ ਆ ਮੀਂਹ ਪਿਆ ਹੈਗਾ ਆ। ਟਿਪੀਕਲੀ ਕਹਿੰਦੇ ਭਈ ਜਿਹੜਾ ਸਨੀ ਦਿਨ ਹੁੰਦਾ ਆ ਕੈਲੀਫੋਰਨੀਆ ਦੇ ਵਿੱਚ, ਕੈਪੀਟੋਲਾ ਦੇ ਪੀਅਰਸ ਜੋ ਆ 900 ਫੁੱਟ ਲੰਮੇ ਹੈਗੇ ਆ, ਉਹਨਾਂ ਦੇ ਉੱਤੇ ਲੋਕ ਘੁੰਮਦੇ ਫਿਰਦੇ ਆ, ਰੈਸਟੋਰੈਂਟ ਵੀ ਬਣੇ ਉਹ ਖਾਂਦੇ ਆ, ਪਰ ਉਹ ਹੁਣ ਸਾਰੇ ਟੁੱਟ ਗਏ ਬਹੁਤ ਬੁਰੀ ਤਰ੍ਹਾਂ। ਉਹ ਸਮੁੰਦਰ ਦੀਆਂ ਜਿਹੜੀਆਂ ਛੱਲਾਂ ਇੰਨੀਆਂ ਸਟਰੋਂਗ ਆਈਆਂ ਉਹਦੇ ਵਿੱਚ ਟੁੱਟ ਗਏ ਹੈਗੇ ਆ। ਨਾਰਦਰਨ ਤੇ ਸੈਂਟਰਲ ਕੈਲੀਫੋਰਨੀਆ, ਸੈਕਰਾਮੈਂਟੋ, ਨਾਰਥਵੇ, ਰੈਡਿੰਗ, ਇਹ ਸਾਰੇ ਏਰੀਏ ਦੇ ਵਿੱਚ ਬਿਜ਼ਨੈਸਸ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ। ਕਈ ਬਿਜ਼ਨੈਸਸ ਦੇ ਵਿੱਚ ਪਾਣੀ ਚਲ ਗਿਆ, ਕਈ ਬਿਜ਼ਨੈਸਸ ਨੂੰ ਹਜੇ ਵੀ 10-10 ਦਿਨ ਹੋ ਗਏ ਉਹਨਾਂ ਦੀ ਬਿਜਲੀ ਨਹੀਂ ਆਈ, ਉਹ ਖੋਲ ਨਹੀਂ ਸਕਦੇ ਹੈਗੇ। ਸੋ ਨੁਕਸਾਨ ਓਵਰਆਲ ਬਹੁਤ ਜ਼ਿਆਦਾ ਹੋਇਆ। ਤੇ ਜੇ ਕੈਲੀਫੋਰਨੀਆ 'ਚ ਦੇਖਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਵਾਈਨਰੀਜ਼ ਵੀ ਬਹੁਤ ਜ਼ਿਆਦਾ ਹੈਗੀਆਂ ਆ। ਸੈਨ ਲੂਇਸ ਵਿਸਵੋ ਦੇ ਲਾਗੇ, ਇੱਧਰ ਨਵਾਡਾ ਦੇ ਲਾਗੇ ਜਿਹੜੀਆਂ ਵਾਈਨਰੀਜ਼ ਆ, ਉਹਨਾਂ ਜੇ ਗੱਲ ਕਰਦੀ ਜਾਈਏ, ਹੁਣ ਜਿਹੜਾ ਨਵਾਂ ਸਟਾਰਮ ਆ ਉਹ ਆ ਰਿਹਾ ਆ, ਅੱਜ ਆਲਰੇਡੀ ਉਹ ਸਟਾਰਟ ਹੋ ਗਿਆ ਆ। ਸੋ ਸੈਚਰਡੇ ਸੰਡੇ ਕਾਫੀ ਜ਼ਿਆਦਾ ਜਿਹੜਾ ਮੀਂਹ ਪਊਗਾ। ਸੋ ਇਹ ਵੀ ਬਹੁਤ ਵੱਡਾ ਇੰਪੈਕਟ ਕਰਨ ਜਾ ਰਿਹਾ ਇਸ ਵੀਕਐਂਡ ਦੇ ਵਿੱਚ ਜੋ ਨਵਾਂ ਸਟਾਰਮ ਆ ਰਿਹਾ ਹੈਗਾ। ਤੇ ਆਲਰੇਡੀ ਸਾਡੇ ਬੇ ਏਰੀਏ ਦੇ ਵਿੱਚ ਤਾਂ ਬਹੁਤ ਜ਼ਿਆਦਾ ਮੀਂਹ ਸ਼ੁਰੂ ਹੋਇਆ ਤੇ ਕੱਲ ਨੂੰ ਸਾਰੇ ਹੀ ਸੈਂਟਰਲ ਕੈਲੀਫੋਰਨੀਆ, ਬੇ ਏਰੀਆ, ਸੈਕਰਾਮੈਂਟੋ ਤੇ ਮੀਂਹ ਕਾਫੀ ਭਾਰੀ ਮਾਤਰਾ ਦੇ ਵਿੱਚ ਪਊਗਾ। ਸੋ ਫਲੱਡਿੰਗ ਬਹੁਤ ਸਾਰੇ ਏਰੀਏ ਦੇ ਵਿੱਚ ਜੋ ਫਲੱਡਿੰਗ ਦੇ ਸੰਬੰਧ ਦੇ ਵਿੱਚ ਵਾਰਨਿੰਗ ਇਸ਼ੂ ਕੀਤੀ ਹੋਈ ਹੈਗੀ ਆ। ਜੀ। ਇਸੇ ਬਾਬਤ ਹੀ ਆਪਾਂ ਇੱਕ ਹੋਰ ਚਰਚਾ ਕਰਦੇ ਚਲੀਏ। ਵਾਸ਼ਿੰਗਟਨ ਪੋਸਟ ਦੀ ਇੱਕ ਆਰਟੀਕਲ ਆ, ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਬੇਸ਼ੱਕ ਸੈਂਟਾ ਬਾਰਬਰਾ ਦੇ ਵਿੱਚ ਇਵੈਕੂਏਸ਼ਨਸ ਕਰਨੀਆਂ ਪਈਆਂ, ਭਾਰੀ ਮੀਂਹ ਪਿਆ, ਕਈ ਥਾਈਂ ਫਲੱਡਿੰਗ ਹੋਈ, ਕਈ ਥਾਈਂ ਰੋਡ ਕਲੋਜ਼ ਹੋਈਆਂ, ਕਈ ਥਾਈਂ ਆਊਟੇਜ ਹੋਇਆ, ਪਾਵਰ ਆਊਟੇਜਸ ਹੋਈਆਂ, ਪਰ ਇਹ ਕਹਿੰਦੇ ਕਿ ਬੇਸ਼ੱਕ ਇੰਨਾ ਕੁਛ ਹੋਇਆ ਪਰ ਫਿਰ ਵੀ ਕੈਲੀਫੋਰਨੀਆ ਦਾ ਇੱਕ ਵੱਡਾ ਹਿੱਸਾ ਇਹੋ ਹੈ ਜਿਹੜਾ ਜਿਹਨੂੰ ਸੋਕੇ ਤੋਂ ਰਾਹਤ ਨਹੀਂ ਮਿਲਣ ਦੀ ਹਲੇ ਵੀ ਸੰਭਾਵਨਾ। ਜਿਹੜਾ ਸੋਕਾ ਪਿਛਲੇ 3 ਸਾਲਾਂ ਤੋਂ ਸ਼ੁਰੂ ਹੋਇਆ। ਨਾਲ ਹੀ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਗੱਲ ਕਹੀ ਹੈ, ਉਹ ਕਹਿੰਦੇ ਕਿ ਦਸੰਬਰ 26 ਤੋਂ ਬਾਅਦ ਬੇਸ਼ੱਕ
ਵੀਕ ਆਫਟਰ ਵੀਕ ਕੈਲੀਫੋਰਨੀਆ ਨੇ ਐਟਮੋਸਫੇਰਿਕ ਰਿਵਰਸ ਦੇਖੇ ਨੇ, ਪਰ ਤੇ ਹੁਣ ਤੱਕ ਕਈ ਇਲਾਕੇ ਆ ਜਿੱਥੇ 8.61 ਇੰਚ ਜਿਹੜੀ ਆ ਉਹ ਰੇਨ ਵਰਖਾ ਮੀਂਹ ਪੈ ਚੁੱਕਿਆ। ਪਰ ਫਿਰ ਵੀ ਹਲੇ ਤੱਕ ਜਿਹੜੀਆਂ ਕੁਛ ਕੁ ਇਲਾਕਿਆਂ ਨੂੰ ਛੱਡ ਕੇ ਜਿਹੜੇ ਬਾਕੀ ਇਲਾਕੇ ਨੇ ਕੈਲੀਫੋਰਨੀਆ ਦਾ ਵੱਡਾ ਹਿੱਸਾ, ਉਹਦੇ 'ਚ ਪਾਣੀ ਦੀ ਸਥਿਤੀ ਜਿਹੜੀ ਜਿਉਂ ਦੀ ਤਿਉਂ ਆ। ਇੰਨਾ ਜ਼ਰੂਰ ਹੈ ਕਿ ਕਈ ਸਟੇਟ ਦੇ ਹਿੱਸੇ ਹੈ ਜਿਹਨੇ ਜਿਵੇਂ ਸੇਰਾ ਮਾਊਂਟੇਨ ਦਾ ਜ਼ਿਕਰ ਕੀਤਾ, ਉੱਥੇ ਸਨੋ ਪੈਕ ਕਾਫੀ ਵਧੀਆ, ਤੇ ਉਹ ਕਹਿੰਦੇ ਕਿ ਫਿਰ ਵੀ ਪਰ ਇੰਨੀ ਕੁ ਮੀਂਹ ਇੰਨਾ ਕੁ ਨਹੀਂ ਪਿਆ ਹਜੇ। ਕਈ ਵੀ ਹਿੱਸੇ ਹੈ ਜਿਹੇ ਨੇ ਜਿੱਥੇ ਸੋਕੇ ਦੀ ਸਥਿਤੀ ਜਿਹੜੀ ਆ ਉਹ ਪਹਿਲਾਂ ਨਾਲੋਂ ਬਿਹਤਰ ਹੋਈ ਹੋਵੇ। ਨਾਲ ਇਹ ਵੀ ਹੈ, ਕਹਿੰਦੇ ਕਿ ਇੱਥੋਂ ਤੱਕ ਕਿ 6 ਐਟਮੋਸਫੇਰਿਕ ਰਿਵਰ ਯਾਨੀ ਕਿ 6 ਜਿਹੜੇ ਰਿਵਰ ਨੇ ਐਟਮੋਸਫੇਰਿਕ ਰਿਵਰ, ਉਹਨਾਂ ਨੂੰ ਕੈਲੀਫੋਰਨੀਆ ਦੇਖ ਚੁੱਕਿਆ। ਪਰ ਫਿਰ ਵੀ ਹਲੇ ਬਹੁਤ ਸਾਰਾ ਹਿੱਸਾ ਸੋਕੇ ਤੋਂ ਪੀੜਤ ਹੈ। ਜੇ ਉਹ ਇਲਾਕਿਆਂ ਦੀ ਗੱਲ ਕਰਦੇ ਨੇ ਤਾਂ ਹਲੇ ਤੱਕ ਉਹ ਕਹਿੰਦੇ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਜਿਹੜਾ ਹੁਣ ਐਟਮੋਸਫੀਰਿਕ ਰਿਵਰ ਆਵੇਗਾ ਤੇ ਉਹ ਸ਼ਾਇਦ ਰਾਹਤ ਜਿਹੜੀ ਹੈ ਉਹ ਦੇ ਸਕਦਾ ਹੈ। ਜੇਕਰ 2021-22 ਦੇ ਰੇਨੀ ਸੀਜ਼ਨ ਦੇ ਨਾਲ ਇਹਨੂੰ ਕੰਪੇਅਰ ਕਰੀਏ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਪਿਛਲਾ ਜਿਹੜਾ ਰਿਵਰ ਸੀ ਉਹ ਇੰਨਾ ਪ੍ਰਭਾਵੀ ਨਹੀਂ ਸੀ। ਪਰ ਇੱਥੇ ਉਹਨਾਂ ਨੇ ਕੁਛ ਗ੍ਰਾਫ ਵੀ ਦਿੱਤੇ ਨੇ ਤੇ ਕੁਛ ਅੰਕੜੇ ਵੀ ਦਿੱਤੇ ਨੇ ਕਿ ਜਿਹੜੀ ਜ਼ਿਆਦਾ ਜਿਹੜੇ ਇਲਾਕੇ ਪ੍ਰਭਾਵਿਤ ਹੋਏ ਨੇ ਸੈਕਰਾਮੈਂਟੋ ਜਾਂ ਹੋਰ, ਉੱਥੇ ਤਾਂ ਪਾਣੀ ਇੱਕਦਮ ਰਿੜ ਗਿਆ। ਪਰ ਬਹੁਤ ਇਲਾਕੇ ਹੈ ਜਿਨ੍ਹਾਂ ਨੂੰ ਹਜੇ ਰਾਹਤ ਦੀ ਉਮੀਦ ਹੈ। ਸੋ ਉਹ ਕਹਿੰਦੇ ਕਿ ਇੱਕ ਇੰਬੈਲੈਂਸ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਇੱਕ ਪਾਸੇ ਸੋਕਾ, ਦੂਜੇ ਪਾਸੇ ਹੜ੍ਹ। ਇਹੋ ਜਿਹੀ ਸਥਿਤੀ ਦੇ ਵਿੱਚੋਂ ਕੈਲੀਫੋਰਨੀਆ ਜਿਹੜਾ ਉਹ ਲੰਘ ਰਿਹਾ। ਸੋ ਉਮੀਦ ਇਹੀ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਜਿਹੜੇ ਐਟਮੋਸਫੀਰਿਕ ਰਿਵਰ ਹੋਣਗੇ ਉਹ ਸ਼ਾਇਦ ਸੋਕੇ ਵਾਲੀ ਸਥਿਤੀ ਤੋਂ ਥੋੜੀ ਜਿਹੀ ਕੈਲੀਫੋਰਨੀਆ ਨੂੰ ਨਿਜਾਤ ਦਿਵਾਉਣਗੇ। ਜੀ ਜੀ, ਅਗਲੀ ਖਬਰ ਵੱਲ ਚਲੀਏ। ਆਪਣੀ ਕੈਲੀਫੋਰਨੀਆ ਸਟੇਟ ਉੱਧਰ ਨੂੰ ਜਾ ਰਹੀ ਆ ਜਿੱਧਰ ਕਹਿੰਦੇ ਪਈ ਡੈਥ ਪੈਨਲਟੀ ਨੂੰ ਖਤਮ ਕੀਤਾ ਜਾਊਗਾ, ਇਸ ਜੀ ਨੂੰ ਡਿਸਮੈਂਟਲ ਕੀਤਾ ਜਾਊਗਾ। ਸੋ ਇਹਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਲੋਕ ਹੱਕ 'ਚ ਵੀ ਆ ਵੀ ਡੈਥ ਪੈਨਲਟੀ ਨਹੀਂ ਹੋਣੀ ਚਾਹੀਦੀ। ਆਪਣੇ ਧਰਮ ਦੇ ਮੁਤਾਬਕ ਵੀ ਜੋ ਬੰਦੇ ਨੂੰ ਜਨਮ ਦੇਣ ਦਾ ਤੇ ਮੌਤ ਦੇਣ ਦਾ ਅਧਿਕਾਰ ਜਿਹੜਾ ਆ ਉਹ ਕਿਸੇ ਦੇ ਕੋਲ ਨਹੀਂ ਹੋਣਾ ਚਾਹੀਦਾ ਹੈਗਾ। ਸੋ ਗਵਰਨਰ ਗੈਵਨ ਨਿਊਸਮ ਨੇ ਪਿਛਲੇ ਕਾਫੀ ਲੰਮੇ ਸਮੇਂ ਤੋਂ ਇਹਦੇ ਤੇ ਕੰਮ ਸ਼ੁਰੂ ਕੀਤਾ ਹੈ। ਉਸਨੇ ਜੋ ਕੰਡਮਡ ਇਨਮੇਟ ਹੈਗੇ ਆ ਜੀ ਉਹਨਾਂ ਨੂੰ ਪਰਮਾਨੈਂਟਲੀ ਮੂਵ ਕੀਤਾ ਗਿਆ ਆ ਡਿਪਾਰਟਮੈਂਟ ਆਫ ਕਰੈਕਸ਼ਨ ਤੇ ਰੀਹੈਬਲੀਟੇਸ਼ਨ ਦੇ ਜਿਹੜੇ ਉਹਨਾਂ ਦੇ ਸੈਂਟਰ ਆ, ਉਹਨਾਂ ਚੋਂ ਜਨਰਲ ਜੋ ਜੇਲ੍ਹਾਂ ਦੇ ਵਿੱਚ ਪੋਪੂਲੇਸ਼ਨ ਹੁੰਦੀ ਹੈਗੀ ਆ। ਜੀ ਜੀ ਤੇ ਕਹਿੰਦੇ ਪਈ ਪਿਛਲੇ ਦਿਨਾਂ ਦੇ ਵਿੱਚ 45 ਡੇ ਪਬਲਿਕ ਕਮੈਂਟ ਪੀਰੀਅਡ ਰੱਖਿਆ ਗਿਆ ਸੀ ਪਬਲਿਕ ਹੀਅਰਿੰਗ ਦਾ ਮਾਰਚ ਮਹੀਨੇ ਦੇ ਵਿੱਚ। ਜੀ ਤੇ 671 ਦੇ ਕਰੀਬ ਡੈਥ ਰੋ ਇਨਮੇਟਸ ਹੈਗੇ ਕੈਲੀਫੋਰਨੀਆ 'ਚ, ਜਿਨ੍ਹਾਂ ਚੋਂ 650 ਬੰਦੇ ਆ ਤੇ 21 ਲੇਡੀਜ਼ ਹੈਗੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ। CDCR ਇਹਨਾਂ ਦੇ ਮੁਤਾਬਕ ਸੈਗਰੀਗੇਸ਼ਨ ਨੂੰ ਉਹ ਖਤਮ ਕਰਨ ਜਾ ਰਹੇ ਆ। 2019 ਦੇ ਵਿੱਚ ਗਵਰਨਰ ਨਿਊਸਮ ਨੇ ਮੋਰੇਟੋਰੀਅਮ ਲਾਤਾ ਸੀ ਐਗਜ਼ੀਕਿਊਸ਼ਨਸ ਦੇ ਉੱਤੇ। ਜੀ ਤੇ ਹੁਣ ਕਹਿੰਦੇ ਪਈ ਜੋ ਵਿਕਟਮਸ ਦੀਆਂ ਫੈਮਲੀਆਂ ਆ 70%, ਉਹ ਤਾਂ ਕਹਿੰਦੇ ਆ ਵੀ ਇਹਨਾਂ ਨੂੰ ਜਿਹੜੀ ਆ ਸਜ਼ਾਏ ਮੌਤ ਦੇ ਦੇਣੀ ਚਾਹੀਦੀ ਆ, ਜਿਹਨੂੰ ਹੋਈ ਆ ਜੀ ਜੀ ਉਹਨਾਂ ਨੂੰ ਕਰਨਾ ਚਾਹੀਦਾ। ਪਰ ਬਹੁਤ ਸਾਰੀਆਂ ਜੋ ਆਰਗੇਨਾਈਜੇਸ਼ਨਸ ਆ, ਸਿਵਲ ਲਿਬਰਟੀ ਯੂਨੀਅਨਸ ਆ, ਉਹ ਫਾਈਟ ਕਰ ਰਹੀਆਂ ਵੀ ਇਸੇ ਤਰ੍ਹਾਂ ਇੱਕ ਡੈਥ ਪੈਨਲਟੀ ਫਾਰਮ ਹੈਗਾ ਵੀ ਸਾਨੂੰ ਅਮਰੀਕਾ ਦੇ ਵਿੱਚ ਡੈਥ ਪੈਨਲਟੀ ਖਤਮ ਕਰਨੀ ਚਾਹੀਦੀ ਹੈਗੀ ਆ। ਜੀ ਜੀ ਕੈਲੀਫੋਰਨੀਆ ਤੋਂ ਬਿਨਾਂ ਹੋਰ ਵੀ ਕਈ ਸਟੇਟਾਂ ਹੈਗੀਆਂ ਜਿੱਥੇ ਡੈਥ ਪੈਨਲਟੀ ਨੂੰ ਖਤਮ ਕੀਤਾ ਗਿਆ ਹੈਗਾ। ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਰੁਖ ਕਰੀਏ ਪੋਰਟਵਿਲੇ ਦਾ। ਪੋਰਟਵਿਲੇ ਦੇ ਵਿੱਚ ਪੁਲਿਸ ਨੇ 2 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਉੱਤੇ ਦੋਸ਼ ਲੱਗਿਆ ਕਿ ਇਹਨਾਂ ਨੇ ਇਲੀਗਲ ਪੋਸੈਸ਼ਨ ਆਫ ਫਾਇਰ ਆਰਮਸ ਮਟੀਰੀਅਲ ਐਂਡ ਇਕਵਿਪਮੈਂਟ ਫॉर ਦੀ ਮੈਨੂਫੈਕਚਰ ਆਫ ਗੋਸਟ ਗਨਸ। ਇਹ ਗੋਸਟ ਗਨਸ ਤਿਆਰ ਕਰ ਰਹੇ ਸੀਗੇ ਤੇ ਇਹਨਾਂ ਨੂੰ ਪੋਰਟਵਿਲੇ ਦੇ ਵਿੱਚ ਇੱਕ ਘਰ ਦੇ ਵਿੱਚੋਂ ਸਰਚ ਵਾਰੰਟਾਂ ਦੇ ਰਾਹੀਂ ਜਿਹੜਾ ਪੁਲਿਸ ਨੇ ਗ੍ਰਿਫਤਾਰ ਕੀਤਾ। ਤੇ ਨਾਲ ਹੀ ਪੁਲਿਸ ਨੇ ਇਹ ਗੱਲ ਕਹੀ ਹੈ ਕਿ ਇਹਨਾਂ ਦੇ ਕੋਲੋਂ ਭਾਰੀ ਮਾਤਰਾ ਦੇ ਵਿੱਚ ਹਥਿਆਰ ਜਿਹੜੇ ਆ ਉਹ ਬਰਾਮਦ ਕੀਤੇ ਗਏ ਨੇ। ਤੇ ਇੱਕ ਹੋਰ ਜਿਹੜਾ ਬੰਦੇ ਦੀ ਭਾਲ ਆ ਉਹਦਾ ਨਾਂ ਦੱਸਿਆ ਪੁਲਿਸ ਨੇ 26 ਸਾਲ ਦਾ ਜੋਸਫ ਸਿਲਵਾ। ਤੇ ਉਹਦੇ ਰਾਹੀਂ ਜਾਂ ਕਹਿ ਲਓ ਕਿ ਉਹਦੀ ਦੇਖ ਰੇਖ ਹੇਠ ਇਹ ਬੰਦੇ ਪੋਰਟਵਿਲੇ ਦਾ ਉਹ ਰਹਿਣ ਵਾਲਾ ਵਾ। ਤੇ ਇਹ ਬੰਦੇ ਜਿਹੜੇ ਆ ਉਹ ਫਾਇਰ ਆਰਮ ਬਣਾ ਰਹੇ ਸੀਗੇ, ਇੰਸਟਾਲ ਕਰ ਰਹੇ ਸੀਗੇ, ਗੋਸਟ ਗਨਸ ਜਿਹੜੀਆਂ ਨੇ ਉਹ ਬਣਾ ਰਹੇ ਸੀਗੇ। ਫਿਰ ਇਹਨਾਂ ਨੇ ਪੁਲਿਸ ਨੂੰ ਜਦੋਂ ਸ਼ੱਕ ਪਿਆ, ਪੁਲਿਸ ਨੂੰ ਕਈ ਸੂਚਨਾਵਾਂ ਵੀ ਸੀਗੀਆਂ, ਪੁਲਿਸ ਨੇ ਇੱਕ ਸਸਪੈਕਟ ਨੂੰ ਚੱਕਿਆ ਸੀਗਾ, ਸ਼ੱਕੀ ਬੰਦੇ ਨੂੰ।
ਉਹ ਤੋਂ ਜਦੋਂ ਪੁੱਛਗਿੱਛ ਕੀਤੀ ਤਾਂ ਫਿਰ ਉਹ ਤੋਂ ਨਿਸ਼ਾਨਦੇਹੀ ਹੋਈ ਘਰ ਦੀ, ਤੇ ਘਰ ਦੇ ਉੱਤੇ ਜਦੋਂ ਪੁਲਿਸ ਨੇ ਉੱਥੇ ਤਲਾਸ਼ੀ ਸ਼ੁਰੂ ਕੀਤੀ, ਸਰਚ ਵਾਰੰਟ ਪੁਲਿਸ ਕੋਲ ਸੀਗੇ, ਤਾਂ ਫਿਰ ਇਹਨਾਂ 2 ਜਣਿਆਂ ਨੂੰ ਪੁਲਿਸ ਨੇ ਜਿਹੜਾ ਉਹ ਆਪਣੇ ਗ੍ਰਿਫਤਾਰ ਕੀਤਾ, ਤੇ ਇਹਨਾਂ ਤੋਂ ਕਈ ਜਿਹੜੀਆਂ ਚੀਜ਼ਾਂ ਨੇ ਉਹ ਬਰਾਮਦ ਕੀਤੀਆਂ ਨੇ, ਜਿਹੜੀਆਂ ਗੋਸ਼ਟ ਗਨਸ ਨੂੰ ਬਣਾਉਣ ਦੇ ਵਿੱਚ ਵਰਤੀਆਂ ਜਾਂਦੀਆਂ ਨੇ। ਇਹਨਾਂ ਕੋਲੋਂ ਹੋਰ ਤਾਂ ਹੋਰ 3D ਪ੍ਰਿੰਟਰ, ਪੋਲੀਮਰ ਫਿਲਾਮੈਂਟ, ਹੋਰ ਐਸੋਸੀਏਟਡ ਕੰਪਿਊਟਰ ਪ੍ਰੋਗਰਾਮ, 7 3D ਪ੍ਰਿੰਟਰ, ਪੋਲੀਮਰ ਫਰੇਮਸ, ਤੇ ਹੋਰ ਕਾਫੀ ਕੁਛ ਇਹਨਾਂ ਤੋਂ ਜਿਹੜਾ ਬਰਾਮਦ ਕੀਤਾ ਗਿਆ। ਇੱਕ ਅਨਸੀਰੀਅਲਾਈਜ਼ਡ P80 ਹੈਂਡਗਨ, ਸੈਵਰਲ 3D ਜਿਹੜੇ ਹਾਈ ਕਪੈਸਿਟੀ ਮੈਗਜ਼ਾਈਨਸ, ਬੋਡੀ ਆਰਮਰ, ਤੇ ਹੋਰ ਕਾਫੀ ਐਮੂਨੇਸ਼ਨ ਜਿਹੜੀ ਆ ਉਹ ਇਹਨਾਂ ਤੋਂ ਬਰਾਮਦ ਕੀਤੀ ਆ। ਤੇ ਪੁਲਿਸ ਨੂੰ ਇਹ ਸ਼ੱਕ ਹੈ ਕਿ ਸ਼ਾਇਦ ਹੋ ਸਕਦਾ ਹੈ ਕਿ ਇਹਨਾਂ ਨੇ ਪੋਰਟ ਵਿਲੇ ਤੋਂ ਬਾਹਰ ਵੀ ਇਹੋ ਜਿਹਾ ਕੋਈ ਕੰਮ ਜਿਹੜਾ ਉਹ ਸ਼ੁਰੂ ਕੀਤਾ ਹੋਵੇ। ਤੇ ਬਾਅਦ ਦੇ ਵਿੱਚ ਜਦੋਂ ਪੁਲਿਸ ਨੇ ਜਿਹੜੀ ਨਿਊਜ਼ ਕਾਨਫਰੰਸ ਕੀਤੀ, ਉਹਦੇ ਵਿੱਚ ਦੱਸਿਆ ਵੀ ਇਹਦੇ ਵਿੱਚ, ਇਸ ਮਾਮਲੇ ਦੇ ਵਿੱਚ 22 ਸਾਲਾਂ ਦਾ ਇੱਕ ਮਕੇਲਾ ਮੈਗਨਾ, ਤੇ ਇਹਦੇ ਨਾਲ ਜੋਸਫ ਸਿਲਵਾ, ਤੇ ਇੱਕ ਦਾ ਨਾਮ ਜਿਹੜਾ ਉਹ ਐਡੀ ਸਿਲਵਾ ਦੱਸਿਆ ਗਿਆ, ਜਿਹੜਾ ਹਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਆ। ਤੇ ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ, ਤੇ ਪੁਲਿਸ ਜਿਹੜੇ ਹਾਈ ਅਥਾਰਟੀਜ਼ ਨੇ ਜਾਂ ਉੱਚ ਅਹੁਦਿਆਂ ਤੇ ਬੈਠੇ ਨੇ, ਤਾਂ ਉਹ ਹੈਰਾਨ ਨੇ ਕਿ ਇੰਨਾ ਕੁਛ ਇਹ ਬੰਦੇ ਇੱਕ ਘਰ ਦੇ ਵਿੱਚ ਹੀ ਗੋਸ਼ਟ ਗਨ ਜਿਹੜੀਆਂ ਨੇ ਉਹ ਬਣਾ ਰਹੇ ਸੀਗੇ। ਤੇ ਗਨ ਦਾ ਬਣਾਉਣਾ ਜਿਹੜੀ ਆ ਉਹ ਗੱਲ ਵੱਖਰੀ ਹੈ, ਪਰ ਇਹਨਾਂ ਤੋਂ ਜਿਹੜਾ ਸਮਾਨ ਬਰਾਮਦ ਕੀਤਾ ਗਿਆ ਉਹ ਬੜਾ ਪੁਲਿਸ ਨੂੰ ਹੈਰਾਨ ਕਰ ਦੇਣ ਵਾਲਾ। ਜੀ ਜੀ। ਕੈਲੀਫੋਰਨੀਆ ਦੀ ਇੰਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ, EDD ਡਿਪਾਰਟਮੈਂਟ ਦੀ ਹੁਣ US ਦੀ ਕਾਂਗਰਸ ਆ ਉਹ ਇਨਵੈਸਟੀਗੇਟ ਕਰ ਸਕਦੀ ਆ, ਕਿਉਂਕਿ US ਕਾਂਗਰਸ ਹੁਣ ਰਿਪਬਲਿਕਨ ਦੇ ਹੱਥ ਵਿੱਚ ਆ ਗਈ ਆ। ਜਿਹੜਾ ਹਾਊਸ ਸਪੀਕਰ ਆ ਉਹ ਰਿਪਬਲਿਕਨ ਹੈਗਾ। ਕੈਲੀਫੋਰਨੀਆ ਦੀ EDD ਡਿਪਾਰਟਮੈਂਟ ਦੇ ਵਿੱਚ 30 ਤੋਂ ਲੈ ਕੇ 35 ਬਿਲੀਅਨ ਡਾਲਰ ਦਾ ਜੋ ਫਰਾਡ ਹੋਇਆ ਸੀ ਪਿਛਲੀਆਂ ਪੈਂਡੈਮਿਕ ਦੇ ਦੌਰਾਨ, ਕਿਉਂਕਿ ਜਿਹੜੇ ਲੋਕ ਜੇਲ੍ਹਾਂ ਦੇ ਵਿੱਚ ਵੀ ਸੀਗੇ, ਹੋਰ ਮੁਲਕਾਂ ਸੀ, ਉਹਨਾਂ ਦੇ ਨਾਂ ਦੇ ਉੱਤੇ ਝੂਠੀਆਂ ਜਿਹੜੀਆਂ ਆ ਉਹ ਚੈੱਕ ਲੈ ਗਏ ਹੈਗੇ। ਤੇ ਕੈਲੀਫੋਰਨੀਆ ਸਟੇਟ ਏਜੰਸੀ ਇਸ ਨੂੰ, ਈਵਨ ਨਿਊਜ਼ਪੇਪਰਸ ਨੇ ਵੀ ਦੱਸਿਆ ਸੀ ਵੀ 20 ਬਿਲੀਅਨ ਤੋਂ ਲਾ ਕੇ 32.6 ਬਿਲੀਅਨ ਡਾਲਰ ਤੱਕ ਫਰੋਜੂਲੈਂਟ ਪੇਮੈਂਟਸ ਕੀਤੀਆਂ ਗਈਆਂ। ਤੇ ਉੱਥੇ ਜੋ ਇੰਪਲਾਈ ਕੰਮ ਕਰਦੇ ਆ ਉਹਨਾਂ ਦਾ ਕੀ ਸਿਸਟਮ ਸੀ, ਇੰਨਾ ਜ਼ਿਆਦਾ ਜਿਹੜਾ ਫਰਾਡ ਆ ਉਹ ਕਿਵੇਂ ਹੋ ਗਿਆ। ਤੇ ਫੈਡਰਲ ਗਵਰਨਮੈਂਟ ਨੇ ਇੱਕ ਨਵਾਂ ਪ੍ਰੋਗਰਾਮ ਕ੍ਰੀਏਟ ਕੀਤਾ ਸੀ ਸੈਲਫ ਇੰਪਲਾਇਡ ਲੋਕਾਂ ਨੂੰ ਵੀ ਜਾਂ ਕੰਟਰੈਕਟ ਵਰਕਰਸ ਨੂੰ ਵੀ, ਪੈਂਡੈਮਿਕ ਅਨਪਲਾਇਮੈਂਟ ਅਸਿਸਟੈਂਸ ਪ੍ਰੋਗਰਾਮ। ਉਹਦੇ ਅਧੀਨ ਬਹੁਤ ਸਾਰੇ ਲੋਕਾਂ ਨੇ ਫਰਾਡ ਕੀਤਾ, ਕੋਈ ਕੰਮ ਵੀ ਨਹੀਂ ਕੀਤਾ ਸੀ ਕਦੇ, ਕਿਸੇ ਨੇ ਲਾਈਫ 'ਚ ਕੰਮ ਨਹੀਂ ਕੀਤਾ ਸੀ। ਉਹਨਾਂ 'ਚ ਪੰਜਾਬੀ ਵੀ ਬੜੇ ਆ, ਬਹੁਤ ਸਾਰੇ ਲੋਕ ਜਿਹੜੇ ਆ ਪੈਸੇ 15-15 20-20 ਹਜ਼ਾਰ ਡਾਲਰ ਲੈ ਗਏ। ਹੁਣ ਇਨਵੈਸਟੀਗੇਸ਼ਨ ਵੀ ਚੱਲ ਰਹੀ ਆ, ਕਈਆਂ ਦੀਆਂ ਸਾਡੇ ਰੇਡੀਓ ਤੇ ਕਾਲਾਂ ਵੀ ਆਉਂਦੀਆਂ ਪਈ, ਹੁਣ ਮੈਨੂੰ ਲੈਟਰ ਉਹਨਾਂ ਦਾ ਆ ਗਿਆ ਆ ਤੇ ਕੀ ਕੀਤਾ ਜਾਊਗਾ, ਕੀ ਸਜ਼ਾ ਹੋਊਗੀ। ਬਹੁਤ ਸਾਰੇ ਲੋਕਾਂ ਨੇ ਪੈਸੇ ਲੈ ਕੇ ਐਪਲੀਕੇਸ਼ਨਾਂ ਭਰਤੀਆਂ, 2-2 3-3 ਹਜ਼ਾਰ ਡਾਲਰ ਲੈ ਕੇ ਵੀ ਤੁਹਾਨੂੰ ਘਰ ਬੈਠਿਆਂ ਨੂੰ ਮਿਲ ਜਾਣੇ ਆ ਪੈਸੇ। ਸੋ ਇਹ ਫਰਾਡ ਬਹੁਤ ਵੱਡੀ ਜਿਹੜੀ ਆ ਅਮਾਊਂਟ ਦੇ ਵਿੱਚ ਹੋਇਆ ਹੈਗਾ। ਹੁਣ ਕਾਂਗਰੈਸ਼ਨਲ ਰਿਪਬਲਿਕਨਸ ਨੇ ਕੈਲੀਫੋਰਨੀਆ ਦੀ ਇੰਪਲੋਇਮੈਂਟ ਡਿਵੈਲਪਮੈਂਟ ਡਿਪਾਰਟਮੈਂਟ ਨੂੰ ਚਿੱਠੀ ਲਿਖੀ ਆ। ਕੈਲੀਫੋਰਨੀਆ ਲੇਬਰ ਤੇ ਵਰਕਫੋਰਸ ਡਿਵੈਲਪਮੈਂਟ ਏਜੰਸੀ ਦੇ ਡਾਇਰੈਕਟਰ ਜੂਲੀ ਸੂ ਨੂੰ ਵੀ, ਪਈ ਇਹ ਜੋ ਕਲੇਮ ਇੰਨੇ ਦਿੱਤੇ ਗਏ ਆ, ਤੁਹਾਡੀ ਏਜੰਸੀ ਉਸ ਟਾਈਮ ਦੇ ਉੱਤੇ ਸੁੱਤੀ ਪਈ ਸੀ, ਮਾਰਚ 1 2020 ਤੋਂ ਲੈ ਕੇ ਜੂਨ 27 2023 ਤੱਕ। ਸੋ ਹੁਣ ਇਹਨਾਂ ਦੀ ਫੈਡਰਲ ਗਵਰਨਮੈਂਟ ਵੱਲੋਂ ਇਨਵੈਸਟੀਗੇਸ਼ਨ ਹੋਣ ਜਾ ਰਹੀ ਹੈਗੀ। ਜੀ ਮਰਸਡ ਕਾਉਂਟੀ ਦਾ ਰੁਖ ਕਰਾਂਗੇ। ਉੱਥੇ ਇੱਕ ਬੰਦੇ ਨੂੰ ਪੁਲਿਸ ਨੇ ਗੋਲੀ ਮਾਰ ਦਿੱਤੀ ਹੈ, ਤੇ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਤੇ ਮਾਰਿਆ ਗਿਆ। ਉਸ ਬੰਦੇ ਉੱਤੇ ਦੋਸ਼ ਇਹ ਹੈ ਕਿ ਉਸ ਬੰਦੇ ਨੇ ਇੱਕ ਬੱਚੇ ਨੂੰ ਘਰ ਦੇ ਵਿੱਚ ਅਗਵਾ ਕਰਕੇ ਰੱਖਿਆ ਹੋਇਆ ਸੀ। ਡੋਸ ਪੈਲਸ ਜਿਹੜਾ ਵਾ ਇਹਦਾ ਨਾਮ ਦੱਸਿਆ ਗਿਆ। ਸੋ ਪੁਲਿਸ ਨੇ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੂੰ ਇੱਕ ਜਿਹੜਾ ਗਲੋਬ ਐਵੀਨਿਊ ਤੇ ਡੋਸ ਪੈਲਸ ਦੇ ਵਿੱਚ ਗਲੋਬ ਐਵੀਨਿਊ ਦੇ ਉੱਤੇ ਉਹਨਾਂ ਨੂੰ ਸੱਦਿਆ ਗਿਆ ਸੀ 8800 ਵਾਲੇ ਬਲਾਕ ਦੇ ਵਿੱਚ। ਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਸ਼ੱਕੀ ਬੰਦਾ ਘਰ ਦੇ ਵਿੱਚ ਪਤਾ ਲੱਗਿਆ ਸੀਗਾ ਕਿ ਇਸ ਘਰ ਦੇ ਵਿੱਚ ਸ਼ੱਕੀ ਹੈ, ਤੇ ਉਹ ਬੰਦਾ ਇੱਕ ਬੱਚੇ ਨੂੰ ਇੱਥੇ ਅਗਵਾ ਕਰੀ ਬੈਠਾ ਸੀਗਾ। ਜਦੋਂ ਉਹਨੂੰ ਕਾਫੀ ਆਵਾਜ਼ਾਂ ਦਿੱਤੀਆਂ ਗਈਆਂ ਤੇ ਉਹਦੇ ਕੋਲੇ ਹਥਿਆਰ ਵੀ ਸੀਗਾ, ਤੇ ਉਹਨੇ ਇੱਕ ਬੱਚੇ ਨੂੰ ਬੰਧਕ ਵੀ ਬਣਾਇਆ ਹੋਇਆ ਸੀ, ਅਗਵਾ ਵੀ ਕੀਤਾ ਹੋਇਆ ਸੀ ਘਰ ਦੇ ਵਿੱਚ। ਤਾਂ ਉਹਨੂੰ ਕਾਫੀ ਚੇਤਾਵਨੀਆਂ ਦੇਣ ਦੇ ਬਾਵਜੂਦ ਵੀ ਜਿਹੜਾ ਉਹਨੇ ਉਹ ਬੱਚਾ ਨਹੀਂ ਛੱਡਿਆ। ਫਿਰ ਆਖਿਰ ਤੇ ਪੁਲਿਸ ਨੂੰ ਆ ਕੇ ਕਾਰਵਾਈ ਜਿਹੜੀ ਕਰਨੀ ਪਈ, ਤੇ ਪੁਲਿਸ ਦੀ ਗੋਲੀ ਦੇ ਨਾਲ ਇਹ ਜਿਹੜਾ ਸ਼ੱਕੀ ਸੀਗਾ ਇਹ
ਮਾਰਿਆ ਗਿਆ, ਗੋਲੀ ਇਹਨੂੰ ਲੱਗੀ ਤੇ ਉਸ ਤੋਂ ਬਾਅਦ ਇਹ ਮਾਰਿਆ ਗਿਆ। ਹੁਣ ਦੱਸਦੇ ਆ ਕਿ ਜਿਹੜੀ ਮਰਸਡ ਕਾਉਂਟੀ ਡਿਸਟ੍ਰਿਕਟ ਅਟਾਰਨੀ ਦਾ ਆਫਿਸ ਹੈ ਤੇ ਮਰਸਡ ਕਾਉਂਟੀ ਸ਼ੈਰਿਫ ਦਾ ਆਫਿਸ ਹੈ ਜਿਹੜਾ, ਉਹ ਇਨਵੈਸਟੀਗੇਸ਼ਨ ਕਰ ਰਿਹਾ ਕਿ ਇਹ ਜਿਹੜਾ ਇੰਸੀਡੈਂਟ ਹੈ ਕਿਉਂ ਵਾਪਰਿਆ, ਇਹਦੀ ਮਨਸ਼ਾ ਕੀ ਸੀ ਘਰ ਦੇ ਵਿੱਚ ਵੜ ਕੇ ਬੱਚੇ ਨੂੰ ਅਗਵਾ ਕਰਨ ਦੀ, ਤਾਂ ਇਹਦੇ ਕੋਲੇ ਚਾਕੂ ਕਿਉਂ ਸੀ, ਇਹ ਬੱਚੇ ਨੂੰ ਹੋਲਡ ਵੀ ਕਰੀ ਬੈਠਾ ਸੀ, ਅਗਵਾ ਵੀ ਕਰੀ ਬੈਠਾ ਸੀ, ਤੇ ਨਾਲ ਇਹਦੇ ਇਹ ਹਥਿਆਰਬੰਦ ਕਿਉਂ ਸੀ। ਸੋ ਇਸ ਪੂਰੀ ਘਟਨਾ ਦੀ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ, ਪਰ ਪੁਲਿਸ ਨੇ ਹਲੇ ਵੀ ਕਿਹਾ ਵੀ ਇਸ ਘਰ ਦੇ ਤੁਸੀਂ ਨੇੜੇ ਨਾ ਜਾਓ ਜਿੰਨਾ ਚਿਰ ਜਾਂਚ ਚੱਲ ਰਹੀ ਹੈ। ਇਸ ਖਬਰ ਤੋਂ ਬਾਅਦ, ਕਿਉਂਕਿ ਹਲੇ ਉਹ ਜਿਹੜਾ ਮਾਰਿਆ ਗਿਆ ਪੁਲਿਸ ਦੀ ਗੋਲੀ ਦੇ ਨਾਲ, ਉਹਦੀ ਆਇਡੈਂਟੀਟੀ ਹਲੇ ਰਿਲੀਜ਼ ਨਹੀਂ ਕੀਤੀ ਗਈ, ਹਲੇ ਇਸ ਪੂਰੀ ਘਟਨਾ ਦੇ ਕਾਰਨਾਂ ਦਾ ਨਹੀਂ ਪਤਾ। ਸੋ ਇਸ ਕਰਕੇ ਲੋਕ ਜਿਹੜੇ ਨੇ ਉਹ ਥੋੜਾ ਜਿਹਾ ਜਿਵੇਂ ਕਹਿ ਲਈਏ ਕਿ ਸਨਸਨੀ ਇਲਾਕੇ ਦੇ ਵਿੱਚ ਫੈਲ ਗਈ ਹੈ। ਮਰਸਡ ਕਾਉਂਟੀ ਦੇ ਡੌਸ ਪੈਲਸ ਦੇ ਵਿੱਚ ਇਹ ਘਟਨਾ ਵਾਪਰੀ ਹੈ ਕਿ ਘਰ ਦੇ ਵਿੱਚ ਜਿਸ ਬੰਦੇ ਨੇ ਬੰਧਕ ਬਣਾਇਆ ਹੋਇਆ ਸੀ, ਇੱਕ ਬੱਚੇ ਨੂੰ ਅਗਵਾ ਕੀਤਾ ਹੋਇਆ ਸੀ, ਉਹ ਪੁਲਿਸ ਦੀ ਗੋਲੀ ਦੇ ਨਾਲ ਮਾਰਿਆ ਗਿਆ ਤੇ ਪੁਲਿਸ ਨੇ ਉਹਦੇ ਕੋਲ ਹਥਿਆਰ ਤੇ ਕਈ ਹੋਰ ਵੀ ਚੀਜ਼ਾਂ